ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਤਰਸ ਕੀਤਾ, ਆਪਣੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ, ਆਪਣੀ ਜੋ ਨਦਰ ਕਰਕੇ ਆਪਣੇ ਬਖਸ਼ਿਸ਼ ਦੇ ਖਾਤੇ ਵਿੱਚੋਂ ਸਾਨੂੰ ਵੱਡਿਆਂ ਭਾਗਾਂ ਵਾਲੇ ਬਣਾ ਕੇ ਆਪਣੀ ਗੋਦ 'ਚ ਬਿਠਾਇਆ ਹੈ। ਇਹਦਾ ਸ਼ੁਕਰਾਨਾ ਕਰਦਿਆ ਕਰੋ ਔਰ ਯਤਨ ਕਰਿਆ ਕਰੋ ਜਿੰਨਾ ਕੁ ਸਮਾਂ ਆਪਾਂ ਬਹਿ ਕੇ ਕੀਰਤਨ ਕਰਨਾ ਹੈ, ਕੀਰਤਨ ਸੁਣਨਾ ਹੈ, ਉਹ ਚੀਜ਼ ਸਾਡੇ ਨਾਲ ਵਾਪਰੇ, ਉਹ ਗੁਰਬਾਣੀ ਦੀ ਪੰਕਤੀ ਸਾਡੇ ਨਾਲ ਵਰਤੇ। ਕਿਹੜੀ ਪੰਕਤੀ? ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਯਤਨ ਕਰਨਾ ਕਥਾ ਦਾ, ਕੀਰਤਨ ਦਾ, ਇੱਕ ਇੱਕ ਕਿਣਕਾ ਸਰੀਰ ਰੂਪੀ ਖੇਤ ਦੇ ਅੰਦਰ ਡਿੱਗੇ, ਬਾਹਰ ਕੁਝ ਵੀ ਨਾ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਪਰਿਵਾਰਕ ਮੈਂਬਰਾਂ ਸਮੇਤ ਬੈਠੋ, ਮੇਰੀ ਬੇਨਤੀ ਹੈ। ਔਰ ਜਿੰਨੇ ਵੀ ਤੁਸੀਂ ਇਸ ਵੇਲੇ ਕੋਈ ਰੁੱਝੇ ਹੋਏ ਹੋ, ਕੰਮ ਕਰ ਰਹੇ, ਹਰ ਕੰਮ ਨੂੰ ਸੰਕੋਚ ਲਓ, ਕਿਉਂਕਿ ਹੁਣ ਜੁੜਨ ਦਾ ਸਮਾਂ, ਜੋੜਨ ਦਾ ਸਮਾਂ। ਔਰ ਜਿਨ੍ਹਾਂ ਨੇ ਇਹ ਅਜੇ ਤੱਕ ਲਿੰਕ ਸ਼ੇਅਰ ਨਹੀਂ ਕੀਤਾ, YouTube ਦਾ, Facebook ਦਾ, ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਲਿੰਕ ਸ਼ੇਅਰ ਕਰ ਦਿਓ। ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਉਹਦਾ ਲਿੰਕ ਵੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਉਹਦੇ ਉੱਤੇ ਵੀ ਲਾਈਵ ਚੱਲ ਰਿਹਾ, PTC ਸਿਮਰਨ ਤੇ ਵੀ। ਆਪ ਜੀ ਇਹ ਲਿੰਕ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਨਾਲ ਜੁੜ ਸਕਣ। ਮੈਂ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਛੇ ਦੇ ਨਾਲ ਬੁਰਾ ਵੀ ਉਹਦੇ ਅੱਛੇ ਦੇ ਲਈ ਹੁੰਦਾ ਹੈ। ਜੇ ਕੋਈ ਅੱਛਾ ਬੰਦਾ ਹੈ ਨਾ, ਚੰਗਾ ਬੰਦਾ ਹੈ, ਕਦੀ ਨੋਟ ਕਰਨਾ, ਜੇ ਉਹਦੇ ਨਾਲ ਕੋਈ ਬੁਰੀ ਗੱਲ ਵੀ ਹੁੰਦੀ ਹੈ ਨਾ, ਗਲਤ ਗੱਲ ਵੀ ਹੁੰਦੀ, ਉਹ ਉਹਦੇ ਭਲੇ ਲਈ ਹੁੰਦੀ ਹੈ। ਕਈ ਵਾਰੀ ਪਿਆਰਿਓ ਅੱਛੇ ਬੰਦਿਆਂ ਦਾ, ਚੰਗੇ ਬੰਦਿਆਂ ਦਾ ਬੜਾ ਵਿਰੋਧ ਹੁੰਦਾ ਹੈ, ਪਰ ਇਹਦਾ ਅਸਰ ਪਤਾ ਚੰਗਿਆਂ 'ਚ ਕੀ ਪੈਂਦਾ, ਉਹ ਹੋਰ ਮਜ਼ਬੂਤ ਹੋ ਜਾਂਦੇ ਨੇ। ਕਈ ਵਾਰੀ ਆਪਣੇ ਹੀ ਡੁਬਾਉਣ ਦੀ ਕੋਸ਼ਿਸ਼ ਕਰਦੇ ਨੇ ਚੰਗੇ ਬੰਦਿਆਂ ਨੂੰ, ਬਈ ਇਹ ਅੱਗੇ ਨਹੀਂ ਵਧਣਾ ਚਾਹੀਦਾ, ਤੇ ਇਹਦਾ ਨਤੀਜਾ ਨਿਕਲਦਾ ਕਿ ਉਹ ਚੰਗਾ ਬੰਦਾ ਡੁੱਬਦਾ ਤੇ ਨਹੀਂ, ਉਹ ਸੋਹਣਾ ਤੈਰਾਕ ਬਣ ਜਾਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਇਹੋ ਜੀ ਸਿਚੁਏਸ਼ਨ ਆ ਜਾਂਦੀ ਹੈ, ਜਿਹੜੀ ਚੀਜ਼ ਆਪ ਬਣਾਈ ਉਹਨੂੰ ਵੀ ਛੱਡ ਕੇ ਜਾਣਾ ਪੈਂਦਾ ਹੈ ਚੰਗੇ ਬੰਦਿਆਂ ਨੂੰ। ਪਰ ਪਿਆਰਿਓ ਗੁਰੂ ਰਾਮਦਾਸ ਇੱਕ ਜਗ੍ਹਾ ਛਡਵਾਉਂਦਾ ਹੈ ਤੇ 50 ਬੂਹੇ ਹੋਰ ਖੋਲ ਕੇ ਅਗਾਂ ਉਹਦੇ ਰੱਖ ਦਿੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਸ ਕਰਕੇ ਕਦੀ ਵੀ ਕਿਸੇ ਗੱਲ ਨੂੰ ਨੈਗੇਟਿਵ ਨਾ ਸੋਚੋ। ਮੈਂ ਬਹੁਤ ਸਮਾਂ ਪਹਿਲੇ ਇਹ ਗੱਲ ਕਹੀ ਸੀ। ਮੈਂ ਇੱਕ ਦਿਨ ਮਹਾਂਪੁਰਖਾਂ ਕੋਲ ਬੈਠਾ ਸਾਂ ਤੇ ਗੱਲ ਚੱਲੀ, ਕਹਿੰਦੇ ਮਨ ਕਾ ਹੋ ਤੋ ਅੱਛਾ। ਹੁਣ ਮੰਨ ਲਓ ਅਸੀਂ ਜੇ ਕੋਈ ਅਰਦਾਸ ਕਰ ਰਹੇ ਹਾਂ ਨਾ, ਸਾਡੇ ਮਨ ਮੁਤਾਬਕ ਉਹ ਪੂਰੀ ਹੋ ਗਈ, ਜੋ ਅਸੀਂ ਮਨ 'ਚ ਅਰਦਾਸ ਕੀਤੀ ਪੂਰੀ ਹੋ ਗਈ, ਚੰਗੀ ਗੱਲ ਹੈ। ਕਹਿੰਦੇ ਮਨ ਕਾ ਹੋ ਤੋ ਅੱਛਾ, ਮਨ ਕਾ ਨਾ ਹੋ ਤੋ ਉਸਸੇ ਵੀ ਅੱਛਾ। ਤੇ ਮੈਂ ਫਿਰ ਬੇਨਤੀ ਕੀਤੀ ਜੀ, ਮੈਂ ਕਿਹਾ ਮਹਾਂਪੁਰਖੋ ਦੱਸੋ, ਮਨ ਦਾ ਹੋ ਜਾਵੇ, ਮਨ ਦੀ ਅਰਦਾਸ ਪੂਰੀ ਹੋਈ ਹੈ ਤੇ ਚੰਗੀ ਗੱਲ, ਮਨ ਦੀ ਪੁਕਾਰ ਪੂਰੀ ਨਹੀਂ ਹੋਈ ਤੇ ਇਹ ਉਸ ਤੋਂ ਵੀ ਚੰਗੀ ਗੱਲ ਕਿਵੇਂ ਹੋ ਗਈ?
कहंदे प्यारिया मन का हो तो अच्छा, मन का ना हो तो उससे भी अच्छा। क्यों? क्योंकि जेड़ा तेरे मन मुताबिक नहीं ना हो रहा वो गुरु रामदास बाबा दीप सिंह दे मन मुताबिक हो रहा। खो वाहिगुरु जी, वाहिगुरु जी, धन गुरु रामदास जी, धन गुरु रामदास जी। प्यार नाल सारे आखन जी धन बाबा देव सिंह जी। चंगे दे नाल माड़ा भी असलीयत दे विच ओदे चंगे लई हुंदा है। ਇਹ ਮੇਰੀ ਬੇਨਤੀ, ਕਦੀ ਵੀ ਜੀਵਨ ਦੇ ਕਿਸੇ ਵੀ ਮੋੜ ਦੇ ਉੱਤੇ ਆਪਣੀ ਢੇਰੀ ਨਹੀਂ ਢਹਿਣ ਦੇਣੀ, ਆਪਣੀ ਵਿਲ ਪਾਵਰ ਡਿੱਗਣ ਨਹੀਂ ਦੇਣੀ, ਆਪਣੇ ਆਪ ਨੂੰ ਨੈਗੇਟਿਵ ਪਾਸੇ ਨਹੀਂ ਤੋਰਨਾ, ਨੈਗੇਟਿਵਿਟੀ ਆਪਣੇ ਅੰਦਰ ਨਹੀਂ ਆਉਣ ਦੇਣੀ। ਇਹ ਮੇਰੀ ਬੇਨਤੀ ਹੈ, ਬੇਨਤੀ। ਅਗਲੀ ਗੱਲ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬੰਦੇ ਦੇ ਕੋਲ ਧਨ ਆਇਆ, ਧਨ ਉਦੋਂ ਹੀ ਸਾਰਥਕ ਹੈ, ਧਨ ਉਦੋਂ ਹੀ ਲਾਭਦਾਇਕ ਹੈ ਜਦੋਂ ਧਰਮ ਵੀ ਨਾਲ ਹੋਵੇ। ਨਹੀਂ ਤੇ ਧਨ ਆਇਆ, ਬੰਦੇ ਧਰਮ ਭੁੱਲ ਜਾਂਦੇ ਨੇ, ਉਹ ਫਿਰ ਜ਼ੁਲਮ ਕਰਨਾ ਸ਼ੁਰੂ ਕਰ ਦਿੰਦੇ ਨੇ, ਇਹੋ ਜਿਹੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ ਜਿਹੜੇ ਮਾਲਕ ਪਿਤਾ ਨੂੰ ਨਹੀਂ ਭਾਉਂਦੇ। ਧਨ ਉਦੋਂ ਸਾਰਥਕ ਜੇ ਧਰਮ ਕੋਲ ਹੋਵੇ। ਪਿਆਰਿਓ, ਸੁੰਦਰਤਾ ਉਦੋਂ ਸਾਰਥਕ ਹੈ ਜੇ ਚਰਿੱਤਰ ਸ਼ੁੱਧ ਹੋਵੇ। ਬੰਦਾ ਕੋਈ ਸੋਹਣਾ ਬੜਾ ਪਰ ਕਰੈਕਟਰ ਉਹਦਾ ਸਹੀ ਨਹੀਂ, ਫਿਰ ਸੁੰਦਰਤਾ ਕਿਸ ਕੰਮ ਦੀ? ਕਦੀ ਕਿਤੇ ਮੂੰਹ ਮਾਰਦਾ, ਕਦੀ ਕਿਤੇ ਮੂੰਹ ਮਾਰਦਾ, ਫਿਰ ਸੁੰਦਰਤਾ ਕਾਦੀ? ਸੁੰਦਰਤਾ ਉਦੋਂ ਸਾਰਥਕ ਹੈ ਪਿਆਰਿਓ ਜਦੋਂ ਚਰਿੱਤਰ ਵੀ ਸ਼ੁੱਧ ਹੋਵੇ। ਸੰਪਤੀ ਉਦੋਂ ਤੱਕ ਸਾਰਥਕ ਹੈ ਜੇ ਸਿਹਤ ਸਹੀ ਹੋਵੇ। ਆਖੋ ਵਾਹਿਗੁਰੂ ਜੀ। ਬੰਦੇ ਦੇ ਕੋਲ ਸੰਪਤੀ ਬੜੀ ਹੈ, ਜਾਇਦਾਦ ਬੜੀ ਹੈ, ਧਨ ਦੌਲਤ ਬੜੀ ਹੈ, ਪਰ ਸਿਹਤ ਹੀ ਨਹੀਂ ਹੁਣ ਠੀਕ। ਸੰਪਤੀ ਦਾ ਕੀ ਕਰੇਗਾ? ਸਿਹਤ ਹੀ ਨਹੀਂ ਰਾਜੀ। ਮਾਇਆ ਬੜੀ ਪਈ ਹੈ, ਪਦਾਰਥ ਮਾਇਆ ਦੇ ਨਾਲ ਖਰੀਦੇ ਵੀ ਬੜੇ ਹੋਏ ਨੇ, ਪਰ ਉਹ ਪਦਾਰਥਾਂ ਨੂੰ ਖਾਣ ਦਾ ਹੁਕਮ ਨਹੀਂ। ਤੇ ਫਿਰ ਪਿਆਰੇ, ਉਹ ਪਦਾਰਥ, ਉਹ ਮਾਇਆ, ਉਹ ਸੰਪਤੀ ਕਿਸ ਕੰਮ ਦੀ? ਇਹ ਮੇਰੀ ਬੇਨਤੀ, ਗੁਰੂ ਜੀ ਕੋਲੋਂ ਮੰਗਿਆ ਕਰੋ ਦਾਤਿਆ, ਜਿੱਥੇ ਮੈਨੂੰ ਧਨ ਦੇ, ਜਿੱਥੇ ਮੈਨੂੰ ਸੁੰਦਰਤਾ ਦੇ, ਜਿੱਥੇ ਮੈਨੂੰ ਸੰਪਤੀ ਦੇ, ਉੱਥੇ ਮੈਨੂੰ ਤੰਦਰੁਸਤੀ ਵੀ ਬਖਸ਼ੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੇਵ ਸਿੰਘ ਜੀ। ਲੱਖ ਰੁਪਈਆ ਕਮਾਇਆ ਮਹੀਨੇ ਦਾ, ਲੱਖ ਦੇ ਵਿੱਚੋਂ 70,000 ਲੱਗ ਗਿਆ ਤੇਰਾ ਬਿਮਾਰੀਆਂ ਦੇ ਉੱਤੇ, ਕੀ ਫਾਇਦਾ? ਬਾਪੂ ਜੀ ਨੂੰ ਕਿਹਾ ਕਰ, ਬਾਪੂ ਜੀ ਕਮਾਵਾਂ ਭਾਵੇਂ ਮੈਂ 30,000 ਪਰ ਹੋਵੇ ਹੋ ਜਿਹਾ ਜਿਹੜਾ 3 ਲੱਖ ਤੋਂ ਵੀ ਵੱਧ ਕੇ ਮੈਨੂੰ ਲਾਭ ਦੇਵੇ। ਡਾਕਟਰਾਂ ਵੱਲ ਨਾ ਮੇਰੀ ਮਾਇਆ ਜਾਵੇ, ਵਕੀਲਾਂ ਵੱਲ ਮੇਰੀ ਮਾਇਆ ਨਾ ਜਾਵੇ, ਮੈਂ ਵੀ ਤੰਦਰੁਸਤ ਰਵਾਂ ਤੇ ਮੇਰੇ ਬੱਚੇ ਵੀ ਤੰਦਰੁਸਤ ਰਹਿਣ। ਇਹ ਮੰਗਿਆ ਕਰੋ। ਤਾਂ ਖੈਰ, ਜਿਹੜੀ ਮੈਂ ਗੱਲ ਕਰ ਰਿਹਾ, ਫਿਰ ਮੈਂ ਦੁਹਰਾ ਰਿਹਾ, ਧਨ ਉਦੋਂ ਤੱਕ ਸਾਰਥਕ ਹੈ, ਧਨ ਉਦੋਂ ਸਾਰਥਕ ਹੈ ਜੇ ਧਰਮ ਨਾਲ ਹੋਵੇ। ਸੁੰਦਰਤਾ ਸਾਰਥਕ ਹੈ ਉਦੋਂ ਤੱਕ ਜੇ ਚਰਿੱਤਰ ਵੀ ਸ਼ੁੱਧ ਹੋਵੇ। ਸੰਪਤੀ ਵੀ ਸਾਰਥਕ ਹੈ ਪਰ ਉਦੋਂ ਤੱਕ ਜਦੋਂ ਸਿਹਤ ਚੰਗੀ ਹੋਵੇ। ਸੱਚਾਈ ਏ ਦੇਵ ਸਥਾਨ ਗਮਨ ਉਹ ਵੀ ਸਾਰਥਕ ਹੈ ਜੇ ਹਿਰਦੇ ਦੇ ਵਿੱਚ ਭਾਵ ਚੰਗਾ ਹੋਵੇ। ਦੇਵ ਸਥਾਨ ਗਮਨ ਕੀ ਤੀਰਥ ਯਾਤਰਾ, ਤੀਰਥ ਯਾਤਰਾ ਬੰਦਾ ਤੇ ਗਿਆ ਪਰ ਮਨ ਸ਼ੁੱਧ ਹੈ ਨਹੀਂ, ਹਿਰਦੇ ਦੇ ਵਿੱਚ ਪ੍ਰੇਮ ਹੈ ਨਹੀਂ। ਜਿਹਦੀ ਯਾਤਰਾ ਜਾ ਰਿਹਾ ਉਹਦੇ ਵੱਲ ਧਿਆਨ ਹੈ ਹੀ ਕੋਈ ਨਹੀਂ, ਪਰ ਯਾਤਰਾ ਜਾਣ ਦਾ ਕੀ ਫਾਇਦਾ ਭਾਈ? ਤੇਰਾ ਤੀਰਥ ਜਾਣਾ, ਦੇਵ ਸਥਾਨ ਗਮਨ ਕਰਨਾ ਉਦੋਂ ਤੱਕ ਸਾਰਥਕ ਹੈ ਜੇ ਤੇਰੇ ਹਿਰਦੇ ਦੇ ਵਿੱਚ ਭਾਵ ਚੰਗਾ ਹੈ। ਜੇ ਭਾਵਨਾ ਨਹੀਂ ਨਾ, ਫਿਰ ਗੱਲ ਨਹੀਂ ਬਣਨੀ। ਅੱਛਾ ਵਪਾਰ ਉਦੋਂ ਸਾਰਥਕ ਹੈ ਜੇ ਵਿਹਾਰ ਵੀ ਅੱਛਾ ਹੋਵੇ। ਹੁਣ ਵਪਾਰ ਤੇਰਾ ਟੌਪ ਕਲਾਸ ਦਾ ਹੋਈ ਜਾ ਰਿਹਾ, ਟੌਪ ਕਲਾਸ ਦਾ, ਤੂੰ ਵਪਾਰ ਦੇ ਵਿੱਚ ਅੱਗੇ ਵਧੀ ਜਾ ਰਿਹਾ, ਪਰ ਵਿਹਾਰ ਤੇਰਾ ਦਿਨੋਂ ਦਿਨ ਖੋਟਾ ਹੋਈ ਜਾ ਰਿਹਾ, ਗੱਲ ਨਹੀਂ ਬਣਨੀ। ਅੱਛਾ ਵਿਹਾਰ ਜੇ ਨਾਲ ਹੋਵੇ ਤਾਂ ਹੀ ਅੱਛਾ ਵਪਾਰ ਸਾਰਥਕ ਬਣਦਾ, ਉਤੋਂ ਬਿਨਾਂ ਨਹੀਂ। ਅੱਛਾ ਵਪਾਰ ਸਾਰਥਕ ਹੈ ਉਦੋਂ ਜੇ ਵਿਹਾਰ ਵੀ ਅੱਛਾ ਹੋਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ ਧੰਨ ਬਾਬਾ ਦੇਵ ਸਿੰਘ ਜੀ। ਵਿਦਵਤਾ ਉਦੋਂ ਸਾਰਥਕ ਹੈ ਜੇ ਸਰਲਤਾ ਵੀ ਕੋਲ ਹੋਵੇ। ਵਿਦਵਤਾ, ਹੁਣ ਤੂੰ ਵਿਦਵਾਨ ਚੋਟੀ ਦਾ
पर तेरे अंदर बस आही चीज़ां भरियां होईयां, जेड़ा मेरा सामने बैठा है, जेड़ा मेरे कोल आ रहा, इनू मैं नीवां ही विखाउणा, फिर तेरी विदवता किस काम दी। विद्वान ते ओह है जेड़ा गुणां तो छोटे बंदे दे कोल भी जे बह जावे ते उन्नू छोटा महसूस ना होण देवे, उन्नू भी मान देवे। हैं जी, आखो धन गुरु रामदास जी, धन गुरु रामदास। विद्वता उदों सार्थक है जे सरलता कोल होवे, पर सिद्धि उदों सार्थक है जदों मन विच निरअहंकारता होवे। तेरी प्रसिद्धि बड़ी है, पर प्रसिद्धि दे उत्ते तू टिकिया तां ही रह सकदा है जे मन दे विच निमाणापन है कि उस प्रसिद्धि का किते मान आ गया ना, अहंकार आ गया। देखिया मैं कीर्तन करना तो इन्नी दुनिया जुड़ती है, मैं तो इन्नी माया वाला बन गया, मैं तो अमृत वेले उठन वाला बन गया, मैं तो जिधरों भी लंघदा लोग हथ जोड़ के खड़ जाते। जे मन विच किसी गल का अहंकार आ गया, तेरी प्रसिद्धि टिकी नहीं रहनी। प्रसिद्धि भी उदों सार्थक है जे मन दे विच निरअहंकारता होवे ते सच्चाई है बुद्धिमता उदों सार्थक है जे विवेक नाल होवे। विवेक बुद्धि बड़ी है, पर विवेक बुद्धि नहीं तां भी गल नहीं बनती। विवेक की ज्ञानवान बुद्धि, पता है चंगा की है, मंदा की है, अच्छा की है, बुरा की है। बुद्धिमता भी प्यारेओ उदों सार्थक है जे विवेक नाल होवे, ते परिवार दा होना भी उदों सार्थक है जे परिवार दे विच प्यार ते विश्वास होवे। आखो वाहिगुरू जी, वाहिगुरू जी। जे सतगुरां ने परिवार दिता है ना, परिवार नाल प्रेम करो, विश्वास रखो एक दूजे दे उत्ते। ये परिवार तुहाडी पत्नी भी, तुहाडा पति भी, तुहाडे बच्चे, तुहाडे मापे, तुहाडी भैन, तुहाडा भाई भी, जिथे तुसी काम कर रहे हो भी तो तुहाडा परिवार ही है ना। जिस जगह तो पिता जी कृपा करके तीनों रोटी दे रहे ने, वो भी तेरा परिवार है। उस परिवार दे विच भी प्यार रख, विश्वास रख। जे जीवन दे विच तरक्की चाहुंदा है, आखो धन गुरु रामदास जी, धन गुरु रामदास जी। प्यार नाल आखो न जी धन बाबा। ये छोटियां छोटियां मैं कुछ गल्लां जो बोलियां ने, ध्यान नाल इन्हां दी विचार करियो। वार वार यूट्यूब ते ला के एक कीर्तन सुनियो, ये बचन वार वार सुनियो, और जिन्ना गहराई च जा सकदे हो ना जाए, क्योंकि साडे कोल समा पूरा सोरा हुंदा है, पर तुसी वार वार सुन के ना गहराई च जाओ, बड़ा कुछ लभेगा। साडा चैनल भाई अमनदीप सिंह ऑफिशियल चैनल जरूर सबसक्राइब कर लेना, और वार वार सुनियो। जिन्नी वारी सुनोगे ना ये बचन, उन्नी वारी ही तुहाडी झोली भरदी जाएगी। आप सबरो परिवार सवारो, सारे आखो समाज आपे ही सवर जाएगा। प्यार नाल सारे फतेह बुलाओ। वाहिगुरू जी का खालसा, वाहिगुरू जी की फतेह। फतेह। अज जेड़ा मैं शब्द पढ़ना है, धन गुरु रामदास सच्चे पातशाह जी का उच्चारण किया। गुरु ग्रंथ साहिब जी के 99 नंबर अंग के उत्ते ये शब्द दर्ज। सो ऐसा हर नाम ध्याइयै मन मेरे, जो सबना उपर हुक्म चलाए। ये शब्द का गायन करिए, कोई रसना मंझी ना रहे, बड़े प्यार च लायो जी सारे हाजरी। सो ऐसा हर नाम ध्याइए मन मेरे, सो ऐसा हर नाम ध्याइए मन मेरे, सो ऐसा हर नाम ध्याइए मन मेरे, सो ऐसा हर नाम मन मेरे, जो सबना ऊपर, जो सबना ऊपर हुक्म चलाए, जो सबना ऊपर हुक्म चलाए, सो ऐसा हर नाम ध्याइए मन मेरे, सो ऐसा हर नाम
हर नाम जपिए मन मेरे, जो अंतिया सर लए छड़ाए। सो ऐसा हर नाम जपिए मन मेरे, जो अंतिया सर लए छटाए, जो अंतिया सर लए छटाए। सो ऐसा हर नाम ध्याइए मन मेरे, सो ऐसा हर नाम ध्याइए मन मेरे, जो सबना ऊपर सबना ऊपर हुक्म चलाए। सो ऐसा हर नाम ध्याइए मन मेरे, सो ऐसा हर नाम ध्याइए मन मेरे। गुरु रामदास जी धन खंडे वाणिया। सो ऐसा हर नाम जपिए मन मेरे, जो मन की तृष्णा सब भूख गवाए। सो ऐसा हर नाम जपिए मन मेरे, जो मन की तृष्णा सब भूख गवाए, जो मन की तृष्णा सब भूख गवाए। सो ऐसा हर नाम ध्याइए मन मेरे, 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 जो सबनायो पर, जो सबना पर हुक्म चलाए। सो ऐसा हर नाम ध्याइए मन मेरे, सो ऐसा हर नाम ध्याइए मन मेरे। गुरु रामदास जी सारे अखुन जी धन बाबा देव सिंह जी। सो गुरमुख नाम जपे आवड पागी, तिन निंदक दुष्ट सब पै
सहर नाम ध्याये मन मेरे। सो ऐसा हर नाम ध्याये मन मेरे। जो सबना ऊपर, जो सबना ऊपर हुक्म चलाए, सो ऐसा हर नाम ध्याये मन मेरे। सो ऐसा हर नाम ध्याये मन मेरे। नानक नाम रात सबना ते बड़ा, सबना वे अगे आण निभाए। नानक नाम गुरमुख सदा ते आइए एक नाम करतार। गुरमुख सदा ते आइए एक नाम करतार। नानक नाम ते आइए नानक नाम ते आइए सबना जिया का आधार। सोए सहर सोए सहर सोए सहर नाम ध्याये मन मेरे। सोए सहर नाम ध्याये मन मेरे। मेरे मन साची भगत ताथिए साची भगत ताथिए जहाँ हर वसे मन आए। सोए
सहर नाम त्याइए मन मेरे, सहर नाम त्याइए मन मेरे। मेरे प्रीतमा 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 मेरे प्रीतमा मेरे प्रीतमा प्रीतमा मेरे प्रीतमा मेरे प्रीतमा बोलो मेरे प्रीतमा मेरे प्रीतमा मेरे प्रीतमा को जीवा नाम ते आए, बिन नामे जीवन नाथिए नाथिए, बिन नामे जीवन नाथिए, मेरे सतगुर नाम दिरड़ाए, सो ऐसा हर नाम त्याइए मन मेरे, मन मेरे सहर नाम त्याइए मन मेरे, मन मेरे मन मेरे मन मेरे मन मेरे, मन मेरे मन मेरे मन मेरे मन मेरे, मन मेरे एको नाम ते आए, सर्ब सुखा सुखी उपजे उपजे, दरगे पैदा जाए, सोए सहर सोए सहर सोए सहर नाम त्याइए मन मेरे, सहर नाम त्याइए मन मेरे। पढ़ो सोए सहर नाम त्याइए मन मेरे, सहर नाम त्याइए मन मेरे। जो सपना ऊपर जो सपना ऊपर हुक्म चलाए, सोए सहर नाम त्याइए मन मेरे, सहर नाम त्याइए मन मेरे। श्री वाहे गुरु साहिब जी, श्री वाहे गुरु साहिब जी, सतनाम श्री वाहे गुरु साहिब जी,
धन गुरु रामदास जी धन गुरु रामदास जी धन गुरु रामदास जी सतनाम श्री वाहे गुरु साहिब जी श्री वाहे गुरु साहिब जी सतनाम श्री वाहे गुरु साहिब जी श्री वाहे गुरु साहिब जी सारे ਇਹ ਘੜੀਆਂ ਮੁੜ ਨਹੀਂ ਜੇ ਲੱਭਣੀਆਂ ਲੈ ਲੋ ਲਾਹਾ ਕੋਈ ਵਾਂਝਾ ਨਾ ਰਹੇ सो ऐसा हर नाम ध्याइए मन मेरे सो ऐसा हर नाम ते आइए मन मेरे। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਦੇ ਰਾਹੀਂ ਆਪਣੇ ਮਨ ਨੂੰ ਗਿਆਨ ਦੇਣਾ ਹੈ। ਉਹ ਮੇਰੇ ਮਨਾ ਜਿਹੜਾ ਪਰਮੇਸ਼ਰ ਸਾਰੇ ਜੀਵਾਂ ਦੇ ਉੱਤੇ ਆਪਣਾ ਹੁਕਮ ਚਲਾਉਂਦਾ ਹੈ ਜਾਂ ਇਉਂ ਕਹਿ ਲਓ ਜਿਹਦੇ ਹੁਕਮ ਦੇ ਅੱਗੇ ਸਾਰੇ ਜੀਵ ਜੰਤ ਨਿਉਂਦੇ ਨੇ ਉਹ ਮੇਰੇ ਮਨਾ ਉਸ ਪਰਮੇਸ਼ਰ ਦਾ ਨਾਮ ਤੂੰ ਵੀ ਸਿਮਰਿਆ ਕਰ ਉਹਨੂੰ ਯਾਦ ਤੂੰ ਵੀ ਕਰਿਆ ਕਰ ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਅੱਗੇ ਕਹਿੰਦੇ ਉਹ ਮੇਰੇ ਮਨਾ ਜਿਹੜਾ ਨਾਮ ਤੈਨੂੰ ਮੌਤ ਦੇ ਡਰ ਤੋਂ ਵੀ ਛੁਡਾ ਲੈਂਦਾ ਹੈ ਜਮਾਂ ਦੀ ਮਾਰ ਤੋਂ ਵੀ ਬਚਾ ਲੈਂਦਾ ਹੈ ਉਸ ਹਰੀ ਦੇ ਨਾਮ ਨੂੰ ਜਪ ਜਪ
सो ऐसा हर नाम जपिए मन मेरे, जो अंति अवसर लय छड़ाए। आखो धन गुरु रामदास जी, धन गुरु रामदास जी। प्यार नाल सारे आखो न जी, धन बाबा दीप सिंह जी। ओ मेरे मना, जिस नाम दा सदका मन दियां सारियां तृष्णावां खत्म हो जांदियां, सारियां भुखां मिट जांदियां ने। ओ नाम दा जाप तू भी ते करया करना। सो ऐसा हर नाम जपिए मन मेरे, जो मन की तृष्णा सब भुख गवाए। अगे कहंदे सो गुरमुख नाम जपिया वड भागी, तिन निंदक दुष्ट सब पैरी पाए। कहंदे वड्डे वड्डे निंदक, वड्डे वड्डे दुष्ट भी उन्हां दे चरणां विच आके ढह पए, जिन्हां ने गुरु दी शरण विच आके नाम जपिया, गुरु दे बचनां नूं कमाया। निंदिया करन वाले भी, विरोधता करन वाले भी, एक टाइम आया नाम जपण वालियां दे चरणां 'च आके झुक गए। ओ मना, ऐसे नाम दी कमाई तू भी ते कर। नानक नाम अराध सबना ते वड्डा, सब नामे अगे आण निभाए। महाराज कहंदे परमेश्वर दे नाम दा सिमरन कर, ए साधन सारे साधना तो वड्डा है। ते ए एडा वड्डा नाम है, जिस नाम दे अगे, जिस नाम दे अगे सारियां ने अपना सीस झुका दिता। नाम दे अगे सब लिया के प्रभु ने निवा दिते। इउं भी कह लो भावे, नाम दे अगे सारियां चीज़ां झुकदियां ने। जिथे नाम है उथे फिर लोक परलोक दे सुख भी झुकदे ने। ओ मना, तू ओ कमाई कर। ते ये मेरी बेनती है, ये नाम दे नाल जुड़न दा वेला आ गया जी। कच्चे गुरुआं दे जिहड़े मगर लगदे हो ना, ये बेनती लगना छड्डीए। पक्के गुरु दे कोलों नामदान लैण दा वक्त आ गया जी। 27 मई नूं अमृत दा बाटा तैयार होना सवेरे 10 वजे। दाता बंदी छोड़ पब्लिक स्कूल, राम तीरथ रोड, अमृतसर साहब। मैं सब नूं बेनती करदा, जिन्हां ने अजे तक अमृत नहीं ना छकिया, आके गुरु दियां मोहरां लवा लो। मोहरां नामदान गुरु पिता दे कोलों प्राप्त कर लो। मेरी बेनती है, बेनती। कोई भी नाम दान लैण लगे वांझा ना रह जाए। और जे जीवन विच चलदे आ कोई भुल्लां भी खोईयां ने ना, ये भुल्लां बख्शवाउण दा वेला आ गया है। मेरी बेनती प्यारिओ, औगण बख्शवाउण दा वेला आ गया है। औगण बख्शाउण लगियां भी ढिल ना करियो। वहीरां घत के सवेरे 10 वजे ये अमृत दा बाटा तैयार होना है, तो वहीरां घत के पहुंचियो। मेरी बेनती 8:30 वजे संगत पहुंच जावे। केसी इशनान करके ककार पहन के, ते जे किसी मजबूरी करके मान लो ककार तुसी नहीं भी लै सकते, ये ट्रस्ट वालों जो ककारां दा भी प्रबंध किया गया, मौके दे उत्ते ककार भी दे दिते जाणगे। ते मेरी बेनती कोई भी रह ना जाए। देखो अज ते महाराज ने किड्डा सौखा करता काम, किड्डा सौखा। पहले समयां दे विच गुरु कोलों नाम लैना बड़ा ही औखा सी। भगत कबीर जी किड्डी कमाई, किड्डी बंदगी उन्हां दी। जात नीवी सी, जुलाहे सी, ते मन विच डरदे सी कि भगत रामानंद जी पता नहीं मैनू गुरमंत्र देंदे आ कि नहीं देंदे। सुनियो ध्यान नाल। ते एक दिन विਉਂਤ की बनाई, कहंदे गुरु ते इन्हां नूं धारण करना है, उदां किते ना कर देण। ते हुण कीता की, विਉਂਤ की बनाई। अमृत वेले रोज भगत रामानंद जी जांदे ने नदी ते इशनान करन वास्ते। ते राह दे विच ही ना ये लम्मे पै गए। ते जदों लम्मे पए राह दे विच भगत रामानंद जी तुरे जा रहे, एकदम ठेडा लगा, वेखिया कोई लेटिया पिया, ते मुखों सहजे बचन कीता, उठ राम के राम कहो।
ਤੇ ਭਗਤ ਕਬੀਰ ਜੀ ਬਸ ਉਸ ਦਿਨ ਤੋਂ ਕਹਿੰਦੇ ਮੈਨੂੰ ਗੁਰਮੰਤਰ ਮਿਲ ਗਿਆ। ਉਸ ਦਿਨ ਤੋਂ ਰਾਮ ਨਾਮ ਇਹੋ ਜਿਹਾ ਦ੍ਰਿੜ ਕੀਤਾ, ਇਹੋ ਜੀ ਕਮਾਈ ਕੀਤੀ, ਇਹੋ ਜੀ ਬੰਦਗੀ ਕੀਤੀ, ਕਰੋੜਾਂ ਵਾਸਤੇ ਉਹਨਾਂ ਦੀ ਬੰਦਗੀ ਮਿਸਾਲ ਬਣ ਗਈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਮੇਰੀ ਬੇਨਤੀ ਹੈ, ਐਵੇਂ ਬਹਾਨੇ ਬਾਜ਼ੀਆਂ ਨਾ ਲਾਇਓ। ਸਾਡੀ ਕਮਾਈ ਭਗਤ ਕਬੀਰ ਜੀ ਵਰਗੀ ਨਹੀਂ। ਕਬੀਰ ਜੀ ਵਰਗਿਆਂ ਨੂੰ ਗੁਰੂ ਧਾਰਨ ਕਰਨ ਦੀ ਲੋੜ ਪਈ ਹੈ। ਹਾਂਜੀ, ਹੋਰ ਵੀ ਜਿਹੜੇ ਜਿਹੜੇ ਮਹਾਂਪੁਰਸ਼ ਨਾਮ ਜਪਣ ਵਾਲੇ ਕਮਾਈ ਵਾਲੇ ਹੋਏ ਨੇ, ਸਾਰਿਆਂ ਨੂੰ ਗੁਰੂ ਧਾਰਨਾ ਹੀ ਪਿਆ। ਤੇ ਪਿਆਰਿਓ, ਅਸੀਂ ਨਿਗੋਰੇ ਹੋ ਕੇ ਗੱਲਾਂ ਬਹੁਤੀਆਂ ਕਰਦੇ ਆਂ ਜੀ। ਕੀ ਲੋੜ ਹੈ ਉਮਰ ਛਕਣ ਦੀ? ਅਜੇ ਤੇ ਬੜਾ ਸਮਾਂ ਪਿਆ, ਅਜੇ ਤੇ ਸਾਡੀ ਉਮਰ ਹੀ ਕੁਝ ਨਹੀਂ। ਪਿਆਰਿਓ, ਇੱਕ ਗੱਲ ਆਪਣੇ ਜ਼ਿਹਨ ਵਿੱਚ ਬਿਠਾਇਓ, ਉਮਰ ਦਾ ਤਲਕ ਨਹੀਂ। ਇਹ ਚੀਜ਼ ਨਾ ਕਦੀ ਕਿਹਾ ਕਰੋ ਮੇਰੀ ਉਮਰ ਤੇ ਅਜੇ ਛੋਟੀ ਹੈ, ਮੈਂ ਅਜੇ ਗੁਰੂ ਵਾਲਾ ਨਹੀਂ ਬਣਨਾ, ਜਦੋਂ ਵੱਡਾ ਹੋਵਾਂਗਾ ਉਦੋਂ ਉਮਰ ਛਕ ਲਾਂਗਾ। ਨਹੀਂ, ਕਈ ਵਾਰੀ ਛੋਟੀਆਂ ਲੱਕੜਾਂ ਨੂੰ ਅੱਗ ਪਹਿਲੇ ਲੱਗ ਜਾਂਦੀ ਹੈ। ਨਿਗੋਰੇ ਨਾ ਜਾਇਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਨਿਗੋਰੇ ਕਿਤੇ ਚਲੇ ਗਏ ਨਾ ਇੱਥੇ ਢੋਈ ਤੇ ਨਾ ਉੱਥੇ ਢੋਈ। ਗੁਰੂ ਗੋਬਿੰਦ ਸਿੰਘ ਸਾਹਿਬ ਬਾਂਹ ਹੀ ਤਾਂ ਫੜਦੇ ਨੇ, ਬਾਂਹ ਹੀ ਤਾਂ ਜੇ ਅੰਮ੍ਰਿਤ ਛਕ ਕੇ ਗੁਰੂ ਦੀ ਮੋਹਰ ਲਵਾਈ ਹੋਏਗੀ। ਮੇਰੀ ਬੇਨਤੀ ਹੈ ਪਿਆਰਿਓ, ਜਿਹੜਾ 27 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਨਾ, ਕੋਈ ਵਾਂਝਾ ਨਾ ਰਹਿਓ। ਬੇਨਤੀ ਮੰਨਿਓ, ਮਹਾਂਪੁਰਖ ਪੜਾਉਂਦੇ ਸੀ ਨਾ, ਪੜ੍ਹਿਓ ਇੱਕ ਵਾਰੀ। ਸਾਰੇ ਕਿਰਪਾ ਕਰਿਓ, ਮੇਰੀ ਬੇਨਤੀ ਹੈ, ਕੋਈ ਰਸਨਾ ਮੰਝੀ ਨਾ ਰਹੇ ਜੀ। ਸਾਰੇ ਹਾਜ਼ਰੀ ਲਾਇਓ। 10ਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ, ਜੀ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ। 10ਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ, ਨੀ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ। 10ਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ, ਜੀ ਸੰਗ ਤੇ ਬਾਟੇ ਵਾਲਾ ਅੰਮ੍ਰਿਤ ਪੀ। 10ਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ, ਜੀ ਸੰਗ ਤੇ ਬਾਟੇ ਵਾਲਾ ਅੰਮ੍ਰਿਤ ਪੀ। ਇੱਕ ਘੁੱਟ ਪੀਤਿਆਂ ਅੱਖਾਂ ਖੁੱਲ ਜਾਂਦੀਆਂ, ਇੱਕ ਘੁੱਟ ਪੀਤਿਆਂ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਉਹ ਬਾਟੇ ਵਿੱਚ ਕੀ, ਜੀ ਸੰਗ ਤੇ ਪਤਾ ਨਹੀਂ ਉਹ ਬਾਟੇ ਵਿੱਚ ਕੀ। ਇੱਕ ਘੁੱਟ ਪੀਤਿਆਂ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਉਹ ਬਾਟੇ ਵਿੱਚ ਕੀ, ਜੀ ਸੰਗ ਤੇ ਪਤਾ ਨਹੀਂ ਉਹ ਬਾਟੇ ਵਿੱਚ ਕੀ। ਜੀ 10ਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ, ਜੀ ਸੰਗ ਤੇ ਬਾਟੇ ਵਾਲਾ ਅੰਮ੍ਰਿਤ ਪੀ। 10ਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ, ਜੀ ਸੰਗ ਤੇ ਬਾਟੇ ਵਾਲਾ ਅੰਮ੍ਰਿਤ ਪੀ। ਦੇਖੋ ਪਿਆਰਿਓ, ਸਹਿਬ ਕਹਿੰਦੇ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੋਰੇ ਕਾ ਹੈ ਨਾਉ ਬੁਰਾ। ਮੇਰੀ ਬੇਨਤੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਿਛਲੇ ਹਫਤੇ ਆਗਮਨ ਪੁਰਬ ਲੰਘਿਆ। ਕਿੰਨੀ ਕਮਾਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ। ਉਹ ਮਿਲਦਾ ਇੱਕ ਰਾਹ ਦੇ ਵਿੱਚ ਪੰਡਤ,
ਉਹ ਮਿਲਿਆ ਤੇ ਉਹਨੇ ਇੰਨੀ ਗੱਲ ਕਹੀ ਸੀ, ਮਹਾਰਾਜ ਦੇ ਚਰਨਾਂ ਵੱਲ ਵੇਖ ਕੇ, ਜਾਂ ਤੇ ਤੁਸੀਂ ਕੋਈ ਚੱਕਰਵਰਤੀ ਰਾਜੇ ਹੋ, ਸਮਾਂ ਆਏਗਾ ਤੁਹਾਡੇ ਸਿਰ ਦੇ ਉੱਤੇ ਵੀ ਛਤਰ ਝੁੱਲਣਗੇ, ਜਾਂ ਤੇ ਕੋਈ ਚੱਕਰਵਰਤੀ ਰਾਜੇ ਹੋ ਜਾਂ ਕੋਈ ਅਵਤਾਰ ਹੋ, ਸਮਾਂ ਆਏਗਾ ਤੁਹਾਡੇ ਸਿਰ ਦੇ ਉੱਤੇ ਛਤਰ ਝੁੱਲਣਗੇ, ਤੁਹਾਡੇ ਚਰਨਾਂ ਦੇ ਵਿੱਚ ਪਦਮ ਹੈ, ਉਹ ਮੈਂ ਵੇਖਿਆ। ਇਹ ਅਵਤਾਰੀ ਪੁਰਸ਼ਾਂ ਦੇ ਪੈਰਾਂ ਵਿੱਚ ਹੁੰਦਾ ਹੈ। ਆਪਸ ਦੇ ਵਿੱਚ ਵਿਚਾਰਾਂ ਚੱਲ ਰਹੀਆਂ ਨੇ ਤੇ ਵਿਚਾਰਾਂ ਚਲਦਿਆਂ ਚਲਦਿਆਂ ਨਾ ਉਹ ਪੁੱਛਦਾ ਜੀ ਤੁਹਾਡਾ ਗੁਰੂ ਕੌਣ ਹੈ? ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ, ਮੈਂ ਤੇ ਅਜੇ ਨਿਗੋਰਾ ਵਾਂ, ਗੁਰੂ ਧਾਰਨ ਹੀ ਨਹੀਂ ਕੀਤਾ। ਤੇ ਉਸ ਵੇਲੇ ਉਹ ਪੰਡਤ ਦੇ ਮੁਖੋਂ ਬਚਨ ਪਤਾ ਕੀ ਨਿਕਲਿਆ, ਕਹਿੰਦਾ ਮੈਂ ਇੰਨਾ ਸਮਾਂ ਇੱਕ ਨਿਗੋਰੇ ਪੁਰਸ਼ ਦੀ ਸੰਗਤ ਕੀਤੀ ਏ, ਮੈਨੂੰ ਇਉਂ ਲੱਗਦਾ ਜਿਵੇਂ ਹੁਣ ਮੇਰਾ ਜਨਮ ਹੀ ਭ੍ਰਿਸ਼ਟ ਹੋ ਜਾਣਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੁਸੀਂ ਨਿਗੋਰੇ ਹੋ, ਮੈਂ ਨਿਗੋਰੇ ਪੁਰਸ਼ ਦੀ ਸੰਗਤ ਵਿੱਚ ਇੰਨਾ ਟਾਈਮ ਬੈਠਾ। ਤੇ ਫਿਰ ਉਸ ਤੋਂ ਬਾਅਦ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਆਏ। ਇਹੋ ਜਿਹਾ ਮਨ ਵੇਚਿਆ, ਇਹੋ ਜਿਹਾ ਮਨ ਵੇਚਿਆ ਕਿ 12 ਸਾਲ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਵਾਇਆ, ਬਸਤਰ ਧੋਤੇ, 12 ਸਾਲ ਲਗਾਤਾਰ ਸੇਵਾ ਕੀਤੀ। 12 ਸਾਲ 25 ਸਾਲ ਉਮਰ 'ਚ ਵੱਡੇ ਸੀ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਤੋਂ, ਪਰ ਸ਼ਰਧਾ ਤੇ ਭਾਵਨਾ ਨਾਲ ਗੁਰੂ ਨਾਨਕ ਸਮਝ ਕੇ ਜਦੋਂ ਸੇਵਾ ਕੀਤੀ, ਗੁਰਮੰਤਰ ਲਿਆ ਮਹਾਰਾਜ ਦੇ ਕੋਲੋਂ, ਜਦੋਂ ਨਾਮਦਾਨ ਪ੍ਰਾਪਤ ਕੀਤਾ, ਉਸ ਨਾਮਦਾਨ ਦੀ ਕਮਾਈ ਕੀਤੀ, ਸੇਵਾ ਕੀਤੀ, ਤੇ ਉਹ ਸੇਵਾ ਦਾ ਸਦਕਾ ਫਿਰ ਹੋਇਆ ਕਿ ਗੁਰੂ ਅੰਗਦ ਸਾਹਿਬ ਨੇ ਕਿਰਪਾ ਦਾ ਖਾਤਾ ਖੋਲ ਕੇ ਗੁਰੂ ਅਮਰਦਾਸ ਨੂੰ ਆਪਣਾ ਰੂਪ ਹੀ ਬਣਾ ਲਿਆ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਡੀ ਕਮਾਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਜ਼ਿਆਦਾ ਥੋੜੀ ਹੈ। ਐਵੇਂ ਬਹਾਨੇ ਬਾਜੀਆਂ ਨਾ ਕਰਿਓ ਭਾਈ। ਇਹ ਮੌਕਾ ਮਿਲਿਆ 27 ਤਰੀਕ ਨੂੰ, ਕੋਈ ਵੀ ਨਿਗੋਰਾ ਨਾ ਰਹਿ ਜਿਓ, ਵਖੀਰਾਂ ਕੱਤ ਕੇ ਅੰਮ੍ਰਿਤ ਛਕਣ ਵਾਸਤੇ ਸਭ ਨੇ ਪਹੁੰਚਣਾ। ਅੱਜ ਐਤਵਾਰ ਦਾ ਦਿਨ ਹੈ, ਜਿਹੜੇ ਸੰਗਤ ਦੇ ਸੁਨੇਹੇ ਉਹ ਮੈਂ ਪੜ੍ਹ ਨਹੀਂ ਸਕਿਆ, ਸਮਾਂ ਹੋ ਗਿਆ ਸਮਾਪਤੀ ਦਾ, ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਅਗਲੇ ਐਤਵਾਰ ਫਿਰ ਸੰਗਤ ਦੇ ਸੁਨੇਹੇ ਪੜ੍ਹ ਲਾਂਗੇ। ਸਤਿਗੁਰੂ ਸੇਵਾ ਲੈਣ, ਬਖਸ਼ਿਸ਼ ਕਰਨ, ਆਪ ਜੀ ਅਸੀਸ ਬਖਸ਼ਿਓ ਕਿ ਸਤਿਗੁਰੂ ਇਸੇ ਤਰ੍ਹਾਂ ਨਿਮਰਤਾ ਦੇ ਵਿੱਚ ਜੋ ਸੰਗਤ ਦੇ ਚਰਨ ਝਾੜਨ ਦੀ, ਸੰਗਤ ਦੀ ਸੇਵਾ ਇਸੇ ਤਰ੍ਹਾਂ ਪਿਤਾ ਜੀ ਲੈਂਦੇ ਰਹਿਣ, ਮੇਰਾ ਬਣਾਈ ਰੱਖਣ। ਕੱਲ ਦੇ ਦਿਮਾਨ ਵਿੱਚ ਫਿਰ ਤੁਹਾਡੇ ਦੀਦਾਰ ਮੇਰਾ ਦਾਤਾ ਕਰਵਾਵੇ। ਟੀਵੀ ਅਜੇ ਬੰਦ ਨਾ ਕਰਿਓ, ਚੈਨਲ ਚੇਂਜ ਨਾ ਕਰਿਓ। ਬੜੀਆਂ ਜ਼ਰੂਰੀ ਹੋਰ ਬੇਨਤੀਆਂ ਮੈਂ ਕੀਤੀਆਂ, ਬੜੇ ਪਿਆਰ ਨਾਲ ਸੁਣਿਓ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ, ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ, ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ, ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ। ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ
ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ ਨਾਲ ਪਿਆਰਿਓ ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ, ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤ ਦੀ ਪੜ੍ਹਾਈ, ਗੁਰਮਤ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ। ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ। ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ, ਔਰ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ 27 ਅਕਤੂਬਰ ਨੂੰ ਯਤਨ ਕਰ ਰਹੇ ਇਹ ਜੀ ਦਇਆ ਪ੍ਰਵਾਨ ਪਾਰਕ ਦਾ ਮਹੂਰਤ ਕਰ ਦਈ ਹੈ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ, ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ। 2 ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ 1 ਗਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਇਆ 1 ਗਜ ਦੀ ਸੇਵਾ ਰੱਖੀ ਹੈ। 1-1, 2-2, 5-5 ਗਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ। ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ।
ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ। ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ, ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ, 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।